ਤੇ ਕਾਮਰੇਡ ਲਾਣੇ ਦੇ ਜਿਹੜੇ ਪਿੱਠੂ ਨੇ ਉਹ ਸੋਸ਼ਲ ਮੀਡੀਆ ਉੱਤੇ ਸਾਡੇ ਭਾਈਚਾਰੇ ਨੂੰ ਇਸ ਗੱਲ ਲਈ ਦੋਸ਼ੀਆਂ ਵਾਂਗ ਲੈਂਦੇ ਨੇ ਕਿ ਜੇ ਐਡੀ ਹੋਈ ਗੱਲ ਸੀ ਫਿਰ ਤੁਸੀਂ ਕਿਸਾਨਾਂ ਦੇ ਬੈਂਕ ਕਾਹਤੋਂ ਨਹੀਂ ਬਣਾਏ, ਤੁਸੀਂ ਸਿੱਖਾਂ ਨੇ ਕੋਈ ਕਿਸਾਨ ਜਥੇਬੰਦੀ ਕਿਉਂ ਨਹੀਂ ਖੜੀ ਕੀਤੀ, ਕਾਮਰੇਡਾਂ ਨੇ ਕਿਸਾਨ ਜਥੇਬੰਦੀਆਂ ਬਣਾਈਆਂ ਹੋਈਆਂ ਨੇ। ਤੇ ਹੁਣ ਜਦੋਂ ਸਾਰੀ ਗੱਲ ਸਾਰੀ ਲੀਡਰਸ਼ਿਪ ਉਹਨਾਂ ਦੇ ਹੱਥ 'ਚ ਆ ਕਾਮਰੇਡਾਂ ਦੇ, ਕਿਉਂਕਿ ਉਹਨਾਂ ਨੇ ਕਿਸਾਨ ਯੂਨੀਅਨਾਂ ਬਣਾਈਆਂ ਹੋਈਆਂ ਨੇ, ਤੇ ਹੁਣ ਤੁਸੀਂ ਸਿੱਖ ਜਿਹੜੇ ਆ ਇਸ ਗੱਲ ਨੂੰ ਮਨਜ਼ੂਰ ਕਰੋ ਕਿ ਤੁਸੀਂ ਸਿਰਫ ਮਗਰ ਜਿਹੜੇ ਰੇਲ ਗੱਡੀ ਦੇ ਡੱਬੇ ਹੁੰਦੇ ਆ ਉਹੀ ਬਣ ਸਕਦੇ ਹੋ, ਤੁਸੀਂ ਇੰਜਣ ਨਹੀਂ ਬਣ ਸਕਦੇ। ਲਾਈ ਲੱਗ ਪੁਣੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਵੀ ਫਸਿਆ। ਉਹਨੇ ਪਿਛਲੇ ਦਿਨ ਇੱਕ ਪ੍ਰਵਾਸੀ ਵਿੰਗ ਐਲਾਨਿਆ। ਪ੍ਰਵਾਸੀ ਵਿੰਗ ਮਤਲਬ ਯੂਪੀ ਬਿਹਾਰ ਤੋਂ ਜਿਨ੍ਹਾਂ ਨੂੰ ਲੋਕ ਪਿੰਡੂ ਬੋਲੀ ਦੇ ਵਿੱਚ ਭਈਏ ਕਹਿ ਦਿੰਦੇ ਆ, ਉਹਨਾਂ ਨੂੰ ਚੌਧਰੀ ਬਣਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਐਲਾਨਿਆ, ਇੱਕ ਪ੍ਰਵਾਸੀ ਵਿੰਗ ਬਣਾਇਆ। ਸਿੱਖ ਸੰਗਤੀ ਰੂਪ ਦੇ ਵਿੱਚ ਵਿਚਰਦੇ ਆ, ਪਰ ਇਹ ਗੱਲ ਕਾਮਰੇਡ ਲੌਂਗਲਾਣੇ ਨੂੰ ਤਾਂ ਕੀ ਸਾਡੇ ਵੀ ਬਹੁਤ ਸਾਰੇ ਘੜਮ ਚੌਧਰੀਆਂ ਨੂੰ ਸਮਝ ਨਹੀਂ ਆਉਂਦੀ। ਕਈ ਬੰਦੇ ਬੈਸਣ ਲੱਗ ਜਾਣਗੇ ਕਿ ਨਹੀਂ ਜੀ ਆਪਾਂ ਨੂੰ ਵੀ ਸਿੱਖਾਂ ਨੂੰ ਕਿਸਾਨ ਯੂਨੀਅਨਾਂ ਦੀ ਲੋੜ ਹੈ, ਆਪਾਂ ਨੂੰ ਫਲਾਨਿਆਂ ਦੀ ਲੋੜ ਆ ਧਮਕਾਉਣ ਦੀ। ਆਪਣੇ ਦਾ ਧਰਮ ਤੇ ਰਾਜਨੀਤੀ ਨੂੰ ਵੀ ਅੱਡ ਕਰਨ ਕਰਾਉਣ ਦੀਆਂ ਗੱਲਾਂ ਕਰਨ ਵਾਲੇ ਹੁਣ ਲੋਕ ਸਰਗਰਮ ਹੋ ਗਏ ਤੇ ਆਪਦੇ ਆਪ ਨੂੰ ਸਿਆਣੇ ਬੜੇ ਸਮਝਦੇ। ਜੇ ਤਾਂ ਕੋਈ ਕਮਿਊਨਿਜ਼ਮ ਨੂੰ ਪ੍ਰਣਾ ਕੇ ਚੱਲੇ ਤਾਂ ਕਦੇ ਇਹਦੇ ਜਿੰਨਾ ਵਧੀਆ ਕੋਈ ਨਹੀਂ। ਜੇਕਰ ਕੋਈ ਸਿੱਖੀ ਦੀ ਮਰਿਆਦਾ ਤੇ ਡਟ ਕੇ ਪਹਿਰਾ ਦੇਵੇ ਤੇ ਇੰਨਾ ਮਾੜਾ ਕੋਈ ਨਹੀਂ। ਇਹ ਕੱਟੜਪੰਥੀ ਆ, ਇਹ ਮੂਲਵਾਦੀ ਆ। ਕਾਮਰੇਡ ਤਾਂ ਕਹਿੰਦੇ ਆ 5 ਕਕਾਰ ਜਿਹੜੇ ਆ ਉਹ ਨਹੀਂ ਪਹਿਨਣੇ ਚਾਹੀਦੇ। ਸਾਡੇ ਕੋਲੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਇਹਨਾਂ ਲੜੂਆਂ ਨੂੰ ਖੁਸ਼ ਕਰਨ ਦੇ ਲਈ ਅਸੀਂ ਆਪਦੇ ਧਰਮ ਤੋਂ ਡੋਲ ਜਾਈਏ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2 ਦਿਨ ਆਪਾਂ ਲਖੀਮਪੁਰ ਖੀਰੀ ਵਾਲੇ ਕਾਂਡ ਉੱਤੇ ਗੱਲ ਕੀਤੀ ਆ। ਅੱਜ ਵੀ ਉਸੇ ਕਾਂਡ ਦੇ ਜਿਹੜੇ ਕੁਝ ਹੋਰ ਪੱਖ ਨੇ ਉਹਨਾਂ ਉੱਤੇ ਚਰਚਾ ਕਰਨੀ। ਜਿਹੜਾ ਇਹ ਕਿਸਾਨ ਸੰਘਰਸ਼ ਆ ਇਹਦਾ ਹਿੰਦੂ ਕੱਟੜਪੰਥੀਆਂ ਨੂੰ ਬੜਾ ਦੁੱਖ ਵਾ ਕਿ ਜਿਹੜੇ ਸਿੱਖ ਨੇ ਜਿਨ੍ਹਾਂ ਨੂੰ 1978 ਤੋਂ ਬਾਅਦ ਵਿੱਚ ਲਗਾਤਾਰ 1994 ਤੱਕ ਸਾਰੇ ਭਾਰਤ ਵਿੱਚ ਇਹਨਾਂ ਦਾ ਸ਼ਿਕਾਰ ਖੇਡਿਆ ਗਿਆ, ਇਹ ਹੁਣ ਫੇਰ ਭਾਰਤ ਵਿੱਚ ਆਪਦੇ ਹੱਕਾਂ ਲਈ ਇਸ ਤਰੀਕੇ ਨਾਲ ਕਿਉਂ ਲੜਦੇ ਆ, ਕਿਉਂ ਮੂਹਰੇ ਆ ਕੇ ਗੱਲ ਕਰਦੇ। ਇਹ ਠੀਕ ਆ ਕਿ ਕਾਮਰੇਡ ਜਾਂ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਿਸਾਨ ਸੰਘਰਸ਼ ਦੌਰਾਨ ਪੂਰਾ ਜ਼ੋਰ ਲਾ ਕੇ ਇਸ ਗੱਲ ਤੇ ਹਾਲ ਦਹਾਈ ਪਾਈ ਬੈਠੇ ਆ ਵੀ ਨਹੀਂ ਜੀ ਇਹ ਤਾਂ ਕਿਸਾਨ ਸੰਘਰਸ਼ ਆ, ਪਰ ਸਾਰੀ ਦੁਨੀਆ ਜਾਣਦੀ ਆ ਕਿ ਇਸ ਸੰਘਰਸ਼ ਦੀ ਅਸਲ ਤਾਕਤ ਜਿਹੜੇ ਆ ਉਹ ਸਿੱਖ ਨੇ ਤੇ ਇਸ ਸੰਘਰਸ਼ ਦੀ ਜਿਹੜੀ ਅਸਲ ਪ੍ਰੇਰਨਾ ਸਰੋਤ ਆ ਉਹ ਸਿੱਖੀ ਆ। ਖੈਰ ਕਾਮਰੇਡਾਂ ਨੂੰ ਜਾਂ ਪੰਥ ਦੁਸ਼ਮਣਾਂ ਨੂੰ ਜਾਂ ਹੋਰ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਹੱਕ ਆ ਕਿ ਆਪਦੀ ਭਕਾਈ ਮਾਰਦੇ ਰਹਿਣ, ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਉਦੋਂ ਇਹ ਗੱਲ ਬਾਰ-ਬਾਰ ਆਏਗੀ ਕਿ ਕਿਸਾਨ ਸੰਘਰਸ਼ ਦੌਰਾਨ ਪੱਗਾਂ ਦਾੜੇ ਵਾਲੇ ਮੋਹਰੀ ਸੀਗੇ। ਸਿੱਖ ਸਰਦਾਰਾਂ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ ਤੇ ਸਿੱਖ ਸਰਦਾਰਾਂ ਦੀਆਂ ਸਭ ਤੋਂ ਵੱਧ ਘਾਲਣਾਵਾਂ ਨੇ, ਕੁਰਬਾਨੀਆਂ ਨੇ ਇਸ ਸੰਘਰਸ਼ ਵਿੱਚ। ਬੇਸ਼ੱਕ ਇਸ ਸੰਘਰਸ਼ ਬਾਰੇ ਜਿਹੋ ਜਿਹੇ ਹਾਲਾਤ, ਜਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਉਹਦੇ ਵਿੱਚ ਸਾਡੇ ਕੁਝ ਇਹੋ ਜਿਹੇ ਹਾਲਾਤ ਕੌਮ ਦੇ ਬਣ ਗਏ ਨੇ ਕਿ ਕਾਮਰੇਡ ਲਾਣੇ ਦੇ ਜਿਹੜੇ ਪਿੱਠੂ ਨੇ ਉਹ ਸੋਸ਼ਲ ਮੀਡੀਆ ਉੱਤੇ ਸਾਡੇ ਭਾਈਚਾਰੇ ਨੂੰ ਇਸ ਗੱਲ ਲਈ ਦੋਸ਼ੀਆਂ ਵਾਂਗ ਲੈਂਦੇ ਨੇ ਕਿ ਜੇ ਐਡੀ ਹੋਈ ਗੱਲ ਸੀ ਫਿਰ ਤੁਸੀਂ ਕਿਸਾਨਾਂ ਦੇ ਬੈਂਕ ਕਾਹਤੋਂ ਨਹੀਂ ਬਣਾਏ, ਤੁਸੀਂ ਸਿੱਖਾਂ ਨੇ ਕੋਈ ਕਿਸਾਨ ਜਥੇਬੰਦੀ ਕਿਉਂ ਨਹੀਂ ਖੜੀ ਕੀਤੀ, ਕਾਮਰੇਡਾਂ ਨੇ ਕਿਸਾਨ ਜਥੇਬੰਦੀਆਂ ਬਣਾਈਆਂ ਹੋਈਆਂ ਨੇ। ਤੇ ਹੁਣ ਜਦੋਂ ਸਾਰੀ ਗੱਲ ਸਾਰੀ ਲੀਡਰਸ਼ਿਪ ਉਹਨਾਂ ਦੇ ਹੱਥ 'ਚ ਆ ਕਾਮਰੇਡਾਂ ਦੇ, ਕਿਉਂਕਿ ਉਹਨਾਂ ਨੇ ਕਿਸਾਨ ਯੂਨੀਅਨਾਂ ਬਣਾਈਆਂ ਹੋਈਆਂ ਨੇ, ਤੇ ਹੁਣ ਤੁਸੀਂ ਸਿੱਖ ਜਿਹੜੇ ਆ ਇਸ ਗੱਲ ਨੂੰ ਮਨਜ਼ੂਰ ਕਰੋ ਕਿ ਤੁਸੀਂ ਸਿਰਫ ਮਗਰ ਜਿਹੜੇ ਰੇਲ ਗੱਡੀ ਦੇ ਡੱਬੇ ਹੁੰਦੇ ਆ ਉਹੀ ਬਣ ਸਕਦੇ ਹੋ, ਤੁਸੀਂ ਇੰਜਣ ਨਹੀਂ ਬਣ ਸਕਦੇ। ਇਹ ਗੱਲ ਜਦੋਂ ਸਿੱਖਾਂ ਨੂੰ ਚੜਾਉਣ ਵਾਲੇ ਲਹਿਜੇ ਵਿੱਚ ਕਹੀ ਜਾਂਦੀ ਆ ਤਾਂ ਮਨ ਨੂੰ ਬੜੀ ਭਾਰੀ ਠੇਸ ਪਹੁੰਚਦੀ ਆ। ਇਹਨੂੰ ਯਾਦ ਆ ਕਿ ਇੱਕ ਵਾਰੀ ਸਾਡੇ ਦਲ ਖਾਲਸਾ ਦੇ ਕੁਝ ਸਿੰਘਾਂ ਨੇ ਜਦੋਂ ਜਥੇਬੰਦੀ ਦਾ ਸੰਵਿਧਾਨ ਲਿਖਣਾ ਸੀ ਜਾਂ ਕੁਝ ਚਰਚਾਵਾਂ ਕਰਨੀਆਂ ਸੀ, ਜਾਂ ਮੈਨੂੰ ਹੋਰ ਵੀ ਕਈ
ਜਥੇਬੰਦੀਆਂ ਨਾਲ ਜੁੜੇ ਹੋਏ ਭਰਾ ਜਿਹੜੇ ਆ ਉਹ ਬਿਠਾ ਕੇ ਕਹਿਣਗੇ ਕਿ ਅਸੀਂ ਆਪਦੇ ਸੰਸਥਾ ਦਾ ਆਪਦੀ ਜਥੇਬੰਦੀ ਦਾ ਜਿਹੜਾ ਸੰਵਿਧਾਨ ਆ ਜਾਂ ਨੀਤੀ ਨਿਸ਼ਾਨੇ ਆ ਉਹ ਲਿਖਣੇ ਆ, ਸਾਡੀ ਹੈਲਪ ਮਦਦ ਕਰ ਦਿਓ। ਤਾਂ ਮੈਂ ਉਹ ਇਹ ਗੱਲ ਬਾਰ-ਬਾਰ ਕਹਿੰਦਾ ਰਿਹਾ ਔਰ ਇਹ ਗੱਲ ਸੱਚੀ ਆ ਕਿ ਜਿਹੜਾ ਇੱਕ ਸਿੱਖ ਆ ਉਹ ਰਾਜਨੀਤਿਕ ਵੀ ਆ, ਉਹ ਧਾਰਮਿਕ ਵੀ ਆ, ਉਹ ਸਿਆਸੀ ਵੀ ਆ, ਉਹ ਸਮਾਜਿਕ ਵੀ ਆ ਤੇ ਉਹਦਾ ਸੱਭਿਆਚਾਰਕ ਪੱਖ ਵੀ ਆ। ਸੋ ਜਦੋਂ ਸਿੱਖ ਦੇ ਅੰਦਰ ਸਾਰੇ ਤਰ੍ਹਾਂ ਦੇ ਇੱਕ ਦੇ ਅੰਦਰ ਗੁਣ ਨੇ, ਤੱਤ ਨੇ, ਤਾਂ ਇੱਕ ਸਿੱਖ ਜਿਹੜਾ ਹੈ ਉਹ ਇੱਕੋ ਵੇਲੇ ਧਰਮੀ ਵੀ ਹੁੰਦਾ ਤੇ ਉਹ ਸਿਆਸੀ ਤੌਰ ਦੇ ਉੱਤੇ ਵੀ ਸਰਗਰਮ ਹੋ ਸਕਦਾ ਹੈ। ਉਹ ਸੱਭਿਆਚਾਰ ਦੀ ਰਾਖੀ ਲਈ ਜਾਂ ਸਮਾਜਿਕ ਢਾਂਚੇ ਦੇ ਵਿੱਚ ਜਾਂ ਆਰਥਿਕ ਪੱਖ ਤੋਂ ਵੀ ਉਹ ਐਕਟਿਵ ਹੋ ਸਕਦਾ। ਸਿੱਖ ਨੂੰ ਕੋਈ ਵੱਖਰੇ ਤਰ੍ਹਾਂ ਦੇ ਹਿਸਾਬ ਕਿਤਾਬ ਦੀ ਲੋੜ ਨਹੀਂ ਕਿ ਜਿਹੜੇ ਜੀ ਸੱਭਿਆਚਾਰਕ ਏਜੰਡਿਆਂ ਨਾਲ ਜੁੜੇ ਹੋਏ, ਸੱਭਿਆਚਾਰਕ ਮਾਮਲਿਆਂ ਨਾਲ ਜੁੜੇ ਸਿੱਖ ਨੇ ਵੀ ਉਹ ਰਾਜਨੀਤੀ ਨਹੀਂ ਕਰ ਸਕਦੇ ਜਾਂ ਰਾਜਨੀਤਿਕ ਖੇਤਰ ਵਿੱਚ ਸਰਗਰਮ ਸਿੱਖ ਆ ਜਿਹੜਾ ਵੀ ਉਹ ਆਰਥਿਕ ਮਸਲਿਆਂ ਤੇ ਨਹੀਂ ਬੋਲ ਸਕਦਾ ਜਾਂ ਆਰਥਿਕ ਮਸਲਿਆਂ ਦਾ ਕੋਈ ਮਾਹਿਰ ਸਿੱਖ ਜਿਹੜਾ ਉਹ ਧਰਮੀ ਕਰਮੀ ਨਹੀਂ ਹੋ ਸਕਦਾ। ਇਹੋ ਜਿਹੀਆਂ ਕੋਈ ਬੰਦਸ਼ਾਂ ਹੈ ਹੀ ਨਹੀਂ। ਉਹ ਕਾਮਰੇਡ ਲਾਣੇ ਦੇ ਵਿੱਚ ਉਹਨਾਂ ਦੇ ਹਿਸਾਬ ਕਿਤਾਬ ਕੁਝ ਵੱਖਰੇ ਨੇ ਕਿ ਲਓ ਜੀ ਆਹ ਜਥੇਬੰਦੀ ਕੇਵਲ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਗੱਲ ਕਰੂ, ਆਹ ਕਿਸਾਨਾਂ ਦੇ ਮਸਲਿਆਂ ਤੇ ਗੱਲ ਕਰੂ, ਆਹ ਫਲਾਨਿਆਂ ਦੇ ਟਮਕਾਨਿਆਂ ਦੇ। ਇਸ ਲਾਈ ਲੱਗ ਪੁਣੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਵੀ ਫਸਿਆ। ਉਹਨੇ ਪਿਛਲੇ ਦਿਨ ਇੱਕ ਪ੍ਰਵਾਸੀ ਵਿੰਗ ਐਲਾਨਿਆ। ਪ੍ਰਵਾਸੀ ਵਿੰਗ ਮਤਲਬ ਯੂਪੀ ਬਿਹਾਰ ਤੋਂ ਜਿਨ੍ਹਾਂ ਨੂੰ ਲੋਕ ਪਿੰਡੂ ਬੋਲੀ ਦੇ ਵਿੱਚ ਭਈਏ ਕਹਿ ਦਿੰਦੇ ਆ, ਉਹਨਾਂ ਨੂੰ ਚੌਧਰੀ ਬਣਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਐਲਾਨਿਆ। ਇੱਕ ਪ੍ਰਵਾਸੀ ਵਿੰਗ ਬਣਾਇਆ ਵੀ ਪ੍ਰਵਾਸੀਆਂ ਦੇ ਮਸਲੇ ਹੱਲ ਕਰਾਉਣ ਲਈ ਸਾਡੇ ਅਕਾਲੀ ਦਲ ਦੇ ਨਾਲ ਇਹ ਲੋਕ ਰਲ ਕੇ ਚੱਲਣਗੇ। ਤੋਂ ਆਪ ਦੇ ਤੌਰ ਦੇ ਉੱਤੇ ਦੇਖਣ ਨੂੰ ਗੱਲ ਵਧੀਆ ਲੱਗਦੀ ਆ, ਪਰ ਅਸਲ ਵਿੱਚ ਤਾਂ ਉਹਨਾਂ ਦਾ ਮਸਲਾ ਵਿਚਾਰਿਆਂ ਦਾ ਵੋਟਾਂ ਵਾਟਾਂ ਦਾ ਹੁੰਦਾ। ਇਹ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਕਰਦੀਆਂ ਨੇ ਕਿ ਇਸ ਤਰ੍ਹਾਂ ਅੱਡ-ਅੱਡ ਏਜੰਡਿਆਂ ਵਾਲੀਆਂ, ਅੱਡ-ਅੱਡ ਪ੍ਰੋਗਰਾਮਾਂ ਵਾਲੀਆਂ ਜਥੇਬੰਦੀਆਂ ਖੜੀਆਂ ਕੀਤੀਆਂ ਜਾਣ। ਕਾਮਰੇਡਾਂ ਦਾ ਇਸ ਗੱਲ ਦੇ ਵਿੱਚ ਸਰਦਾ ਹੀ ਨਹੀਂ, ਕਿਉਂਕਿ ਉਹਨਾਂ ਦਾ ਜਿਹੜਾ ਕਮਿਊਨਿਜ਼ਮ ਹੈ, ਜਿਹੜਾ ਉਹਨਾਂ ਦੀ ਥਿਊਰੀ, ਫਲਸਫਾ, ਉਹਨਾਂ ਦੀ ਵਰਕਿੰਗ ਹੈ, ਉਹਦੇ ਵਿੱਚ ਅੱਡ-ਅੱਡ ਕੰਮਾਂ ਢੰਗਾਂ ਦੀਆਂ ਜਥੇਬੰਦੀਆਂ ਅੱਡ-ਅੱਡ ਹੁੰਦੀਆਂ। ਸਿੱਖਾਂ ਵਿੱਚ ਏਦਾਂ ਨਹੀਂ ਹੁੰਦਾ। ਸਿੱਖ ਸੰਗਤੀ ਰੂਪ ਦੇ ਵਿੱਚ ਵਿਚਰਦੇ ਆ। ਪਰ ਇਹ ਗੱਲ ਕਾਮਰੇਡ ਲੌਂਗਲਾਣੇ ਨੂੰ ਤਾਂ ਕੀ ਸਾਡੇ ਵੀ ਬਹੁਤ ਸਾਰੇ ਘੜਮ ਚੌਧਰੀਆਂ ਨੂੰ ਸਮਝ ਨਹੀਂ ਆਉਂਦੀ। ਕਈ ਬੰਦੇ ਬੈਸਣ ਲੱਗ ਜਾਣਗੇ ਕਿ ਨਹੀਂ ਜੀ ਆਪਾਂ ਨੂੰ ਵੀ ਸਿੱਖਾਂ ਨੂੰ ਕਿਸਾਨ ਯੂਨੀਅਨਾਂ ਦੀ ਲੋੜ ਆ, ਆਪਾਂ ਨੂੰ ਫਲਾਨਿਆਂ ਦੀ ਲੋੜ ਆ, ਧਮਕਾਨਾਂ ਦੀ। ਆਪਣੇ ਦਾ ਧਰਮ ਤੇ ਰਾਜਨੀਤੀ ਨੂੰ ਵੀ ਅੱਡ ਕਰਾਉਣ ਦੀਆਂ ਗੱਲਾਂ ਕਰਨ ਵਾਲੇ ਹੁਣ ਲੋਕ ਸਰਗਰਮ ਹੋ ਗਏ ਤੇ ਆਪਦੇ ਆਪ ਨੂੰ ਸਿਆਣੇ ਬੜੇ ਸਮਝਦੇ ਆ ਤੇ ਬਾਕੀ ਸਾਰਿਆਂ ਨੂੰ ਸਮਝਦੇ ਆ ਜਿਹੜੇ ਸਿੱਖੀ ਸਿਧਾਂਤ ਦੀ ਗੱਲ ਕਰਨ, ਜਿਹੜੇ ਸਿੱਖ ਫਲਸਫੇ, ਸਿੱਖ ਵਿਚਾਰਧਾਰਾ ਦੀ ਗੱਲ ਕਰਨ, ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਗੱਲ ਕਰਨ, ਉਹਨੂੰ ਕਹਿੰਦੇ ਉਹਨੂੰ ਅਕਲ ਨਹੀਂ ਹੈਗੀ, ਕਮਲੇ ਆ ਕਹਿੰਦੇ। ਜਿਹੜਾ ਤਾਂ ਸਿੱਖੀ ਉੱਤੇ ਪਹਿਰਾ ਦਿੰਦਾ ਉਹ ਤਾਂ ਹੋਇਆ ਕਮਲਾ। ਜਿਹੜਾ ਸਿੱਖੀ ਦੇ ਦੁਸ਼ਮਣਾਂ ਨਾਲ ਹਾਮੀ ਭਰਦਾ ਉਹ ਕਿਤੋਂ ਸਿਆਣਾ ਹੋ ਗਿਆ ਭਾਈ। ਪਰ ਸਾਡੀ ਕੌਮ 'ਚ ਇਹੋ ਜਿਹੇ ਬੜੇ ਲੋਕ ਨੇ ਜਿਹੜੇ ਆਪਦੇ ਆਪ ਨੂੰ ਬੜੇ ਦਾਨੇ ਮਾਨੇ, ਬੜੇ ਸਿਆਣੇ 'ਚ ਸਮਝਦੇ ਆ। ਉਹਨਾਂ ਨੂੰ ਇਹ ਪਤਾ ਨਹੀਂ ਕਿ ਸਿੱਖੀ ਕੀ ਕਹਿੰਦੀ ਹੈ। ਹੁਣ ਜੇਕਰ ਕੋਈ ਕਾਮਰੇਡ ਆਪਦੇ ਅਕੀਦੇ 'ਚ, ਆਪਦੇ ਫਲਸਫੇ 'ਚ, ਆਪਦੀ ਵਿਚਾਰਧਾਰਾ 'ਚ, ਆਪਦੇ ਏਜੰਡੇ ਵਿੱਚ ਪਰਪੱਕਤਾ ਦਿਖਾਵੇ, ਦ੍ਰਿੜਤਾ ਨਾਲ ਕਮਿਊਨਿਜ਼ਮ ਫਲਸਫੇ ਨੂੰ ਪ੍ਰਣਾਇਆ ਹੋਇਆ ਰਵੇ, ਉਹਨੂੰ ਕਾਮਰੇਡ ਭਾਈਚਾਰਾ ਬਹੁਤ ਵਡਿਆਉਂਦਾ ਹੈ ਕਿ ਇਹ ਬੰਦੇ ਨੇ ਦੇਖੋ ਜੀ ਕਮਿਊਨਿਜ਼ਮ ਦੇ ਉੱਤੇ ਡਟ ਕੇ ਪਹਿਰਾ ਦਿੱਤਾ। ਚੰਗੀ ਗੱਲ ਆ, ਵਡਿਆਉਣਾ ਚਾਹੀਦਾ। ਪਰ ਜਦੋਂ ਕੋਈ ਸਿੱਖ ਆਪਦੇ ਫਲਸਫੇ 'ਚ, ਗੁਰਮਤ ਵਿੱਚ, ਸਿੱਖ ਰਹਿਤ ਮਰਿਆਦਾ 'ਚ ਪਰਪੱਕਤਾ ਦਿਖਾਵੇ, ਦ੍ਰਿੜਤਾ ਦਿਖਾਵੇ, ਅਡੋਲਤਾ, ਸਾਹਿਤ, ਸਿੱਖੀ ਮਰਿਆਦਾ ਉੱਤੇ ਚੱਲਣ ਦਾ ਅਕੀਦਾ ਕਰੇ, ਇਸ਼ਟ ਨੂੰ ਸਮਰਪਿਤ ਹੋਵੇ, ਉਸ ਮੌਕੇ ਕਾਮਰੇਡ ਕਹਿੰਦੇ ਆ ਜਿਹਦੇ ਜਿੰਨਾ ਮਾੜਾ ਕੋਈ ਨਹੀਂ। ਜੇ ਤਾਂ ਕੋਈ ਕਮਿਊਨਿਜ਼ਮ ਨੂੰ ਪ੍ਰਣਾ ਕੇ ਚੱਲੇ ਤਾਂ ਕਹਿੰਦੇ ਇਹਦੇ ਜਿੰਨਾ ਵਧੀਆ ਕੋਈ ਨਹੀਂ। ਜੇਕਰ ਕੋਈ ਸਿੱਖੀ ਦੀ ਮਰਿਆਦਾ ਤੇ ਡਟ ਕੇ ਪਹਿਰਾ ਦੇਵੇ ਤੇ ਇੰਨਾ ਮਾੜਾ ਕੋਈ ਨਹੀਂ। ਇਹ ਕੱਟੜਪੰਥੀ ਆ, ਇਹ ਮੂਲਵਾਦੀ ਆ, ਇਹ ਰੈਡੀਕਲ ਆ, ਇਹ ਗਰਮ ਖਿਆਲੀ ਆ, ਇਹ ਅੱਤਵਾਦੀ ਖਿਆਲਾਂ ਦਾ ਐਕਸਟ੍ਰੀਮਿਸਟ ਵਾ, ਟੈਰੋਰਿਸਟ ਆ। ਫਿਰ ਗਾਂ ਦੀ ਗਾਂ ਪੁੱਛਾਂ ਲਾਈ ਜਾਂਦੇ ਆ। ਕਦੇ ਕਹਿਣਗੇ ਸੰਪਰਦਾਈ ਆ, ਕਦੇ ਕਹਿਣਗੇ ਫਿਰਕੂ ਆ। ਮਤਲਬ ਕਿ ਕੋਈ ਬੰਦਾ ਜੇ ਆਪਦੇ ਧਰਮ ਨੂੰ ਪਿਆਰ ਕਰਦਾ ਹੈ
जे आपदे धर्म के असूलों उत्ते डट के चलता है, उस सिख नूं कामरेड नज़रिए तो हर तरीके नाल रद्द किया जाता, क्योंकि कामरेड कहते हैं कि धर्म जिहड़ा है ये अफीम, धर्म अफीम आ, धर्म एक नशा है। हुण जिन्हां लोकां दा ख्याल धर्म बारे ये आ, वो सिखां नूं जां सिੱਖੀ नूं जदों कदे पसंद कर ही नहीं सकते, ते साडे जिहड़े मूर्ख इन्हां मगर लग के आपदे धर्म दीयां जिहड़ियां बरीकियां ने, जिहड़ियां उहदियां बुनियादां ने, जिहड़ियां धर्म दीयां महीन गल्लां ने, उन्हां नूं समझण समझाउण दी बजाए कामरेडां मगर लग के कहंदे आ कि नहीं जी सिੱਖੀ जां सिखां नूं ऐ चाहीदा, सिखां नूं ओह चाहीदा, कामरेडां वांगू करना चाहीदा। कामरेड तां भाई कहंदे आ बई ਜਿਹੜਾ नास्तिक हो जाना चाहिए, ਅਸੀਂ कितों नास्तिक हो जाइए कामरेडां नूं खुश करन लई। कामरेड तां कहंदे आ पंज ककार ਜਿਹੜੇ ਆ ਉਹ नहीं पहनने चाहिए। ਸਾਡੇ ਕੋਲੇ ਇਹੋ जी कोई गल नहीं हैगी कि ਇਹਨਾਂ ਲੜੂਆਂ ਨੂੰ खुश ਕਰਨ ਦੇ ਲਈ ਅਸੀਂ ਆਪਦੇ ਧਰਮ ਤੋਂ ਡੋਲ ਜਾਈਏ। ਅਸੀਂ ਆਪਦੇ ਧਰਮ ਵਿੱਚ ਪਰਪੱਕਤਾ ਨਾਲ ਜਿਉਣਾ ਚਾਹੁੰਦੇ ਆ। ਅਸੀਂ नहीं ਚਾਹੁੰਦੇ कि कोई हिंदू ਆਪਦਾ ਧਰਮ त्यागे, ਅਸੀਂ नहीं ਚਾਹੁੰਦੇ कि कोई इस्लाम नूं ईसाईयत नूं त्यागे। ਅਸੀਂ ਕਾਮਰੇਡਾਂ ਨੂੰ भी कहने आ कि तुसीं नास्तिक होना है, तुसीं कुछ होर पुट्ठे सीधे ਚੱਜ जो भी तुहाडे फलसफे च है वो करने आ करो, पर तुसीं साडे धर्म नूं जां साडे खिलाफ जदों बोलदे हो सानूं समस्या उदों। ते ये लोकां ने बड़ी हाल दहाई पाई, साडे भी बहुत सारे बंदिआं नूं मगर लाया होया कि लो जी ये जिहड़े सिख ने ये आप तां यूनियनां बनाउंदे नहीं, ते जे साडीआं यूनियनां ने उन्हां ते किंतु परंतु करदे आ, इहदा मतलब फिर सारा जिहड़ा संघर्ष आ वो तां साडे मोढिआं ते आ। भाई तुहाडे मोढिआं ते जे संघर्ष आ फिर ਉਹਦੇ ਜਿਹੜੇ ਨਤੀਜੇ ਨੇ ਉਹ ਵੀ ਤੁਹਾਨੂੰ ਹੀ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨਾ, ਕਿਉਂਕਿ ਜਦੋਂ ਤਾਂ ਹੋਣੀ ਆ ਬੱਲੇ ਬੱਲੇ ਉਦੋਂ ਤਾਂ ਤੁਸੀਂ ਕਹਿੰਦੇ ਹੋ ਸਾਡੀ ਕਰੋ, ਤੇ ਜਦੋਂ ਹੋ ਜਾਂਦੀ ਆ ਕੋਈ ਗੜਬੜ ਉਦੋਂ ਕਹਿੰਦੇ ਹੋ ਜੀ ਦੀਪ ਸਿੱਧੂ ਨੇ ਐ ਕਰਤਾ, ਹਰਦੀਪ ਸਿੰਘ ਡਿਵਿਡਵੇ ਨੇ ਉਹ ਕਰਤਾ, ਉਦੋਂ ਸਿੱਖਾਂ ਨੂੰ ਵੜ ਲੈਂਦੇ ਹੋ। ਹੁਣ ਇਹਨਾਂ ਦਾ ਕੋਈ ਵਸ ਨਹੀਂ ਚੱਲਦਾ, ਅਜੇ ਨਹੀਂ ਕਰਨਗੇ ਜ਼ਰੂਰ। ਜਿਵੇਂ 26 ਜਨਵਰੀ ਵਾਲੇ ਦਿਨ ਗੰਦ ਪਾਇਆ ਸੀ, ਆ ਜਿਹੜਾ ਲਖੀਮਪੁਰ ਖੀਰੀ ਵਾਲਾ ਕਾਂਡ ਹੈ ਉਹਦੇ ਲਈ ਵੀ ਇਹ ਲੋਕ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ ਵਿੱਚ ਖੜਾ ਕਰਨਾ ਚਾਹੁੰਦੇ ਆ, ਪਰ ਅਜੇ ਕੋਈ ਇਹਨਾਂ ਨੂੰ ਰਾਹ ਜਿਹੜਾ ਨਹੀਂ ਲੱਭਦਾ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਤੋਏ ਤੋਏ ਹੋ ਰਹੀ ਹੈ ਇਸ ਵੇਲੇ ਭਗਵੇਂ ਬ੍ਰਿਗੇਡ ਦੀ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਹੈ ਉਹਦਾ ਮੁੰਡਾ ਜਿਹੜਾ ਸੀ ਉਹ ਉਹਨਾਂ ਗੱਡੀਆਂ ਦੇ ਵਿੱਚ ਸੀ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ, ਜਿਨ੍ਹਾਂ ਨੇ ਇਹ ਗੱਡੀਆਂ ਉਹਨਾਂ ਗੱਡੀਆਂ ਦੇ ਦੱਸਦੇ ਆ ਮੂਹਰਲੇ ਪਾਸੇ ਡੰਡੇ ਡੁੰਡੇ ਚੰਗੇ ਬੰਨੇ ਹੋਏ ਸੀ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਲਪੇਟ ਵਿੱਚ ਲਿਆਂਦੇ ਜਾਣ। ਇਹਦੇ ਵਾਸਤੇ ਇਹ ਵੀ ਗੱਲ ਸਾਹਮਣੇ ਆ ਚੁੱਕੀ ਆ ਕਿ ਜਿਹੜਾ ਇਹ ਅਜੇ ਮਿਸ਼ਰਾ ਹੈਗਾ ਇਸ ਸ਼ਖਸ ਨੇ ਪਲੀਆ ਜਿਹੜਾ ਅਸਥਾਨ ਆ ਉੱਥੇ ਪਿਛਲੇ ਦਿਨੀ ਜਾ ਕੇ ਉੱਥੇ, ਕਿਉਂਕਿ ਜਿਵੇਂ ਸਾਰੇ ਕਿਸਾਨ ਸੰਘਰਸ਼ ਵਿੱਚ ਥਾਂ ਥਾਂ ਤੇ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਚੱਲਦਾ ਹੈ, ਕਾਲੇ ਝੰਡੇ ਦਿਖਾਏ ਜਾਂਦੇ ਹੈ, ਕਈ ਪਿੰਡਾਂ 'ਚ ਕਈ ਥਾਵਾਂ ਤੇ ਲੋਕਾਂ ਨੇ ਲਿਖ ਕੇ ਵੀ ਲਾਇਆ ਹੋਇਆ ਕਿ ਬੀਜੇਪੀ ਵਾਲੇ ਸਾਡੇ ਪਿੰਡ 'ਚ ਨਾ ਵੜਨ, ਪੰਜਾਬ ਤੋਂ ਬਾਹਰ ਵੀ ਕਈ ਥਾਵਾਂ ਤੇ ਲਿਖ ਕੇ ਲਾਇਆ। ਖੈਰ ਉੱਥੇ ਜਦੋਂ ਪਤਾ ਲੱਗਿਆ ਕਿ ਕਾਲੇ ਝੰਡੇ ਦਿਖਾਏ ਜਾ ਰਹੇ ਨੇ ਜਾਂ ਦਿਖਾਉਣੇ ਹੈ, ਉੱਥੇ ਇੱਕ ਅਜੇ ਮਿਸ਼ਰੇ ਨੇ ਇੱਕ ਬੜੀ ਵਾਹਿਆਤ ਜੀ ਤਕਰੀਰ ਕੀਤੀ ਹੈ। ਉਹਦੇ ਵਿੱਚ ਸਿੱਖਾਂ ਨੂੰ ਚੈਲੰਜ ਕਰਕੇ ਉਹਨੇ ਕਿਹਾ ਬਈ ਇਹ ਲੋਕ ਜੇ ਨਾ ਟਲੇ ਤਾਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਮੈਂ ਚੱਕ ਦੂੰ, ਮੈਂ ਉਹ ਚੱਕ ਦੂੰ, ਬੜਾ ਕੁਛ ਉਹਨੇ ਭਕਾਈ ਮਾਰੀ ਆ। ਤੇ ਉਹ ਗੱਲ ਪਹਿਲੋਂ ਕਹਿਣ ਤੋਂ ਬਾਅਦ ਆਪਦੇ ਮੁੰਡੇ ਦੀ ਡਿਊਟੀ ਲਾਤੀ ਤੇ ਉਹ ਮੁੰਡੇ ਨੇ ਉੱਥੇ ਆ ਕੇ ਇਹ ਚੰਦ ਚਾੜ ਦਿੱਤਾ। ਜਿਹੜੇ ਲੋਕ ਇਸ ਘਟਨਾਕ੍ਰਮ ਦੌਰਾਨ ਉੱਥੇ ਜਿਨ੍ਹਾਂ ਦੀ ਜਾਨ ਗਈ ਆ ਉੱਥੇ ਨਾਲ ਦੇ ਬਥੇਰੇ ਬੰਦੇ ਸੀ ਜਿਨ੍ਹਾਂ ਨੇ ਸਾਰਾ ਅੱਖੀਂ ਦੇਖਿਆ, ਔਰ ਇਹਨਾਂ ਗੱਡੀਆਂ ਦੇ ਵਿੱਚ ਬਹੁਤ ਕੁਝ ਹੋਰ ਵੀ ਸੀ ਜਿਹੜਾ ਜੇਕਰ ਵਰਤਿਆ ਜਾਂਦਾ ਤਾਂ ਹੋਰ ਵੱਧ ਨੁਕਸਾਨ ਹੋਣਾ ਸੀ। ਇਹਦੇ ਪਿੱਛੇ ਕੀ ਮਾਨਸਿਕਤਾ, ਇੱਕ ਤਾਂ ਇਹ ਆ ਕਿ ਬੀਜੇਪੀ ਨੂੰ, ਹਿੰਦੂ ਕੱਟੜਪੰਥੀਆਂ ਨੂੰ, ਭਗਵੇਂ ਬ੍ਰਿਗੇਡ ਨੂੰ ਕਿਸਾਨ ਸੰਘਰਸ਼ ਤੋਂ ਬੜੀ ਸਮੱਸਿਆ ਆ ਕਿ ਇਹ ਥਾਂ ਥਾਂ ਦੇ ਉੱਤੇ ਸਾਡਾ ਵਿਰੋਧ ਕਰਦੇ ਆ। ਦੂਜਾ ਇਹ ਆ ਕਿ ਸਿੱਖ ਜਿਹੜੇ ਨੇ ਸਿੱਖ ਉਹ ਵਿਰੋਧ ਕਰਦੇ ਆ। ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜਾਂ ਉੱਤਰਾਂਚਲ ਵਾਲੇ ਇਲਾਕੇ 'ਚ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਬੜਾ ਭਾਰੀ ਸਿੱਖਾਂ ਦੀ ਇੱਕ ਪ੍ਰੋਬਲਮ ਸਮੱਸਿਆ ਚੱਲੀ ਆ ਰਹੀ ਆ
कि ਜਿਹੜੀਆਂ इस इलाके ਦੀਆਂ ਜ਼ਮੀਨਾਂ ने ਉਹ ਜਦੋਂ ਇੱਥੇ ਪਟਿਆਂ ਦੇ ਉੱਤੇ ਦਿੱਤੀਆਂ ਗਈਆਂ ਸੀ, ਗੁਜਰਾਤ ਵਿੱਚ ਵੀ ਪਟਿਆਂ ਤੇ ਦਿੱਤੀਆਂ ਗਈਆਂ ਸੀ, ਇਵੇਂ ਹੀ ਪੰਜਾਬ ਤੋਂ ਬਾਹਰ ਪ੍ਰਤਾਪ ਸਿੰਘ ਕੈਰੋਂ ਦੇ ਰਾਜ ਵਿੱਚ ਗੰਗਾ ਨਗਰ ਵਾਲੇ ਇਲਾਕੇ 'ਚ ਵੀ ਬੜੀਆਂ ਜ਼ਮੀਨਾਂ ਜਿਹੜੀਆਂ ਰਾਜਸਥਾਨ 'ਚ ਉੱਥੇ ਵੀ ਦਿੱਤੀਆਂ ਗਈਆਂ ਸੀ। ਔਰ ਇਹ ਜ਼ਮੀਨਾਂ ਬੇਆਬਾਦ ਸੀ। ਇਹਨਾਂ ਜ਼ਮੀਨਾਂ ਦੇ ਉੱਤੇ ਕੁਝ ਹੁੰਦਾ ਨਹੀਂ ਸੀ, ਪਰ ਸਾਡੇ ਪੰਜਾਬੀ ਬਲੱਡ ਦੇ ਵਿੱਚ, ਸਾਡੇ ਸਿੱਖ ਭਾਈਚਾਰੇ ਦੇ ਵਿੱਚ, ਸਰਦਾਰਾਂ ਦੇ ਅੰਦਰ ਬਹੁਤ ਭਾਰੀ ਸੱਚੇ ਪਾਤਸ਼ਾਹ ਨੇ मतलब कि बंजर तो बंजर जमीन दे विच भी असीं कुछ ना कुछ उपजा सकते। साडी धरती बारे कहा जाता है, पंजाब की धरती बारे आ जिहड़े ब्राह्मणां दे ग्रंथ ने इन्हां च तां लिखिया होया भी ये पतत धरती आ, इत्थे रहना नहीं चाहिए, रात नहीं कटनी चाहिए, इत्थों दा अन्न जिहड़ा है वो छकना नहीं चाहिए। जे कोई ब्राह्मण ने लंघना है तां ओह आपदा अन्न जल लैके आवे ते इत्थे दा ना छके ते आपदा अन्न जल छक के इत्थों छेती लंघ जी। खैर, पर साडी धरती बारे साडे पुरखे ये गल कहते रहे आ, हुण भी असीं गल सुनते हैं भी जे बंदा मार के दब दईए वो भी उगे आउंदा। ये गल ये नहीं कि बंदा मार के छत्ती दब दिंदे आ ते सच्ची उगे आउंदा, वो गल इस धरती ते जरखेज होण दी है। पर यह जरखेज होना भी तां ही कारगर आ जेकर इस धरती नूं वाहुण बीजण वालियां दी दृढ़ता है। बड़ी कमाल की गल है कि शिखर दोपहरा हुंदा जदों ऐन पूरा सीहा पै रहा हुंदा, तत्ती तत्ती धुप, उस वेले झोना लाया हुंदा ते लेप लाउणी हुंदी आ, उस पानी दे कोल दी निंगण वाले बंदे दियां भी जिहड़ियां चीकां पै जाण, तपश इन्नी ज़्यादा हुंदी है। पर साडा पंजाबी सिख सरदार उहदे विच खड़ा लेप लाउण लग्या हुंदा। सियालां दे विच कक्कर वालीआं रातां हुंदियां, उहदे विच पानी लाउण जाना पैंदा कणक नूं। सो बहुत भारी जिहड़ा औख भरिया जीवन आ किसानी दा। ते जदों इस तरह के जीवन वाले लोगों नूं अंग्रेज़ां ने देखिया, उन्होंने बाहर दे इलाके विच, पाकिस्तान दे इलाके विच जमीनां अलाट कीतियां, 12 अलाट कीतियां। उहदा एक वखरा सारिआं नूं पता है कि अंग्रेज़ां ने जदों देखिया कि ये लोग जिहड़े जिन्हां तों राज खोह लिया आपां, जे इन्हां नूं रोजी रोटी का साधन जां इन्हां नूं काम ना लाया गए फिर ये कोई ना कोई यबखाना खड़ा करनगे, क्योंकि कदे गदर करते हैं, कदे बब्बर अकाली लहर आ जाती है। सो इहो जिहे सिस्टम दे विच अंग्रेज़ां ने 12 जिहड़ियां सी अलाट कीतियां ते उत्थे नाले तां पानी दे साधन बनाए, नहरां नूहरां कढीआं ते उन्हां दे नाल जदों देखिया भी इत्थे लिया के वसाउण दे विच किन्हां नूं वसाया जावे, तां सिख सरदारां दी लोड़ पई। बहुत वड्डी गिणती विच माझे, मालवे ते दुआबे दे विचों, लाहौर तो उपर, शेखूपुरे तो उपरले पासे सारे जिहड़ा बार दा इलाका ये फिर आबाद सिख सरदारां ने कीता। साडे पुरखे भी, साडे बजुर्ग भी उस इलाके दे विचों भारत आए। सानू भी जदों हुण कोई आपदे आप ते बड़ा वधिया लगदा जदों कोई कहंदा भी तुसीं पाकिस्तान चों आए, बाहर वाले हो, बारीए हो, तो अज बड़ा चंगा लगदा। खैर, उस पासे की गल करनी, वो निजी गल्लां हो जांदियां। पर गल ये आ कि सिख सरदारां दी इस चीज़ नूं भारतीय हुकूमत ने भी पछाण लिया कि इन्हां नूं दिओ ये जंगल दा इलाका। गुजरात दे विच भी बहुत माड़ा हाल सी, गंगा नगर सी भी, पर सब तो माड़ा हाल यूपी दा सी। ते जंगल दे विच शेर, चीते, होर बड़े खतरनाक जानवर जिहड़े आ, सप, न्यौले ते जोका जाका तां आम सीगीआं। ते इस इलाके दे बजुर्गां तो कदे सुणो भी किवें आबाद कीते आ ये जिहड़े इस खित्ते नूं आबाद किवें कीते। सीस तली ते धर के लड़न लई कल्ली जंग ही नहीं होंदी, ये भी एक जंग होंदी है अन्न जल पैदा करने लई। सो बहुत खतरनाक माहौल दे विच जदों ये 40-50 सालां दे विच, 70-80 सालां दे विच उत्थे जमीनां उपजाऊ कर लईआं, सारा कुछ सैट हो गया। हुण उत्थे कोठियां, कारां, बंगले सिख सरदारां दीआं चढ़ाईआं। खालिस्तानी लहर दौरान, खाड़कू लहर दौरान तराई दे खेतर विच बड़ियां वधिया ठाहरां हुंदियां सी। जदों इधर पंजाब च कई वारी काम तत्ता हो जाता सीगा, फिर उधर भी चले जाते सी सिंह। कदे बीबी संदीप कौर की लिखी हुई जिहड़ी बिखड़ा पैंदा किताब आ जां होर इस तरह का लिटरेचर आ, पढ़ो तुहानूं साफ पता लगूगा कि किवें यूपी के सिंघां ने साथ सहयोग दिता। जदों जून 84 के शहीदां की डायरैक्टरी तैयार की, उदों बाद विच कई भरावां ने कहा कि ठीक आ, तुसीं सारे भारत विचों जिथों जिथों सिख इस संघर्ष में शहीद होए सारिआं दा जिक्र कीता है, पर
पंजाब तो बाहरले सिखां की कोई गल नहीं करता। 1978 तो चले संघर्ष विच यूपी दे जिहदे विचों हुण उत्तरांचल बन गया, राजस्थान दे, हरियाणे दे, एम.प दे, बॉम्बे दे ते इधर जम्मू कश्मीर दे बड़े दूर दराडे के सिखां ने साथ सहयोग दिता। दिल्ली के सिखां ने तो बहुत ज़्यादा वधिया साथ सहयोग दिता। वड्डियां जिहड़ियां संघर्ष दीयां वारदातां ने उन्हां दे विच जां ठाहर के रूप दे विच इन्हां सिखां दी सेवा बड़ी बेमिसाल है। खैर ਜਦੋਂ यूपी बिहार ਦੇ ਜਦੋਂ यूपी ਦੇ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਪੀਲੀ ਭੀਤ ਉੱਪਰ ਸਾਰਾ ਪਲੀਆ ਦਾ ਇਲਾਕਾ, ਇਸ ਇਲਾਕੇ ਦੇ ਵਿੱਚ ਹੁਣ ਬੜੀ ਤਕਲੀਫ ਆ ਹਿੰਦੂ ਕੱਟੜਪੰਥੀਆਂ ਨੂੰ ਕਿ ਸਰਦਾਰ ਲਾਜ਼ਮੀ ਰੋਟੀ ਖਾਂਦੇ ਆ, ਇਹਨਾਂ ਦੀਆਂ ਟੌਰਾਂ ਨੇ ਇਹ ਬੜੀ ਸ਼ਾਨ ਨਾਲ, ਕਿਉਂਕਿ ਵਧੀਆ ਟਰੈਕਟਰ ਗੱਡੀਆਂ ਮੋਟਰ ਰੱਖਣੇ ਆ, ਵਧੀਆ ਸਾਫ ਸੁਥਰੇ ਕੱਪੜੇ ਪਾ ਕੇ ਰੱਖਣੇ ਆ, ਟੌਰ ਨਾਲ ਜਾਉਣਾ, ਅਣਖ ਨਾਲ ਜਾਉਣਾ, ਮੜਕ ਨਾਲ ਜਾਉਣਾ। ਤੇ ਆ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਕਈ टीवी चैनल पत्रकार इस तरह की भकाई भी मारते रहे कि जी इन्नियां महंगियां गड्डियां वाले किसान थोड़ी होंगे, क्योंकि इन्होंने तो किसान उही देखा जो हिंदी फिल्मां च हुंदा, लड़ी जी उहदे फतूही जी पाई हुंदी आ, थल्ले उहने तहमत जिहड़ी हैगी आ ओह पाई हुंदी आ, धोती जी निक्की जी, ते गरीब बड़ा जिहा बेचारा ओह हुंदा। तो उस तरह का किसान देखण दे आदी लोकां नूं साडे सरदारां दी टौर कित्थे पचणी सी, दस्तारां दाड़े वालियां दी, बब्बर शेरां वर्गियां दी। सो इस गल की तकलीफ हिंदू कट्टड़पंथियों को बड़ी आ कि एक तो किसान संघर्ष की, किसान अंदोलन की तकलीफ आ, दूजा सिख सरदारां की जिहड़ी चढ़त वा ओहदी बड़ी तकलीफ आ। ते ओहदे करके जदों मिश्रे ने ये गल्लां कीतियां सी, अजय मिश्रे ने, तां ओहदे मुंडे ने ये सिख सरदारां नूं जो टारगेट कीता, उत्थे जिन्ना भगवा ब्रिगेड आ अंदरों अंदर ही खुश बड़ा, उन्हां नूं इस गल की कोई शर्म है नहीं है कि साडा सारे संसार में कुत्ते वाली टोए टोए हो रही है। उन्होंने इस गल का वा कि असी सरदारां दा नक वढ़ दिता। ते आ जिहड़ा मुआवजे के खिलाफ इन्ना ज़्यादा विरोध हो रहा, मुआवजे देण दवाउण दा रिवाज जिहड़ा, जे असी इतिहास ते नज़र मारीए, जदों वड्डे घल्लूघारा, छोटा घल्लूघारा, 7 कतलेआमां दर्ज ने इतिहास विच, कदे असी जुल्म करन वाली धिर तो इस तरह मुआवजे नहीं लै कि साडे बंदे मारते, साडियां कुड़ियां धीआं भैणां नूं बेपत कीता, साडे तुसीं स्थान ढाह दित्ते आ, सानूं मुआवजा दिओ। 1984 तो जिहड़ा कतलेआम होया दिल्ली विच जां भारत विच, उदों तो एक बीमारी साडे विच बढ़ गई। हुण मुआवजा हर थां ते आ, जदों भी कोई गल हो जांदी आ असीं पहिलां कहने आ मुआवजा दिओ। होना तो यह चाहिदा कि दुनिया कहे कि उन्होंने मुआवजा मुआवजा नहीं लिया, कोई इंसाफ तो आपां नूं पता कि इंडिया ने होना नहीं, मिलना नहीं इंडिया च, पर आपां नूं लोड़ की आ मुआवजा की, उहदे नालों वध तां साडा खालसा आपां ते दे सकदा। पर जदों आपां स्टेट तो मुआवजे लैंदे आ, उस पुलिस दा फौज की नौकरी कबूल कर लैंदे आ जिन्हें साडे ते जुल्म ढाया हुंदा, फिर साडी लड़ाई जिहड़ी आ ओहो जी नहीं रहिंदी जिहो जी होनी चाहीदी सी। जेकर जिन्ने लोकां नूं मुआवजे दिते गए ने मुआवजे ना लए हुंदे, जे इहदी बजाए सारिਆਂ ने कहा हुंदा कि सानूं इंसाफ चाहीदा, फिर इतिहास में यह दर्ज होना सी कि अज तक 1 लाख या 5 लाख कतल हो गया सिखां दा, ते इन्हां ने एक भी केस में इंसाफ नहीं दिता, मुआवजे कहंदे लै लो। जदों भाई जसवंत सिंह खालड़ा ने सारे अणपछातियां लाशां वाले, लावारस लाशां वाले केस चक्किया, उदों भी इंडियन स्टेट सिस्टम ने कहा जी मुआवजे ले लो जे लैणे आ, पर असीं तुहाडे बंदियां दे कातलां नूं सज़ा नहीं देनी। ना 84 वालों नूं दित्ती आ, ना बाद विच झूठे पुलिस मुकाबलियां विच मार के लाशां लावारस कहण वालियां नूं दित्ती आ, ना होण वालियां नूं देनी आ। आ जिहड़ा 45 लाख वा, यही खबर रह जानी है कल्ली, अगले साल तक यह होना कि ये जिहड़े परिवार ने जिन्हां दे बंदे मारे गए वो घरे बैठे डीकदे होणगे, कामरेड जिहड़े आ आपदे रंगां 'च मस्त होणगे, ते आ जिहड़े उत्थे उस इलाके दे हिंदू कट्टड़पंथी ने भागवे ब्रिगेड वाले अजय मिश्रे वर्गे, ये सारे हुण बेशक मुंडे का नाम पाता उहदे दा अजय मिश्रे दा FIR च, पर उहनूं कड्ढणगे लाजमी बचाउणगे, क्योंकि सिखां दी लाउणी आ, सिखां दी लाउण दे लई इन्हां ने इस सारे कातल टोले नूं बचाउणा है। ते अजे तां काम तत्ता होण करके थोड़ा जिहा काम रुकिया होया। देखियो तुसीं जिहड़े 4 उत्थे दूजे बंदे मारे गए आ, उन्हां दे कतलां दे विच सिखां नूं, किसान लीडरशिप नूं, जां उत्थे जिहड़े ज़्यादा मोहरी ने उन्हां नूं भी टंगणा इन्हां ने।
फिर अखीर ते राजीनामा करवाउण वाले पासे आउणगे कि असीं तुहानूं बख्श दिंदे आ, तुहानूं अदालत चों बचा दिंदे आ, तुसीं जिहड़े सिख मारन वाले आ, जिन्हां ने सिखां दा कतल कीता, जिन्हां ते मुकदमा चलदा, तुसीं उन्हां दा भला कर दो। इस तरीके के हालात सामने साडे स्पष्ट ने। पर जेकर इंडिया इंसाफ नहीं दिंदा तां इह गल बनाओ कि इंसाफ नहीं दिंदा, ना कि इह बनाओ कि लो जी जिहड़ा कुछ मिलदा ओह तां लै लो। हर घटना तो बाद जिहड़ा सिखां दा रोह वधना हुंदा, जिहड़ा रोस वधना हुंदा, जिहड़ा रोस इंडिया के खिलाफ जंग नूं होर तेज करन विच सहायक सिद्ध होना हुंदा, ओहनूं कुंडा करन ते लग जांदे। सो जिहड़ा इह अंदोलन है इहदे विचों कामरेडां ने ते नाल कांग्रेस ने, कांग्रेस जिहड़ी आ खोजे लगी पई सी, ਉਹ ਕਾਂਗਰਸ ਜਿਹਨੇ ਆਪਦੇ ਸਮਿਆਂ 'ਚ ਘੱਟ ਗਿਣਤੀਆਂ ਦਾ ਬੜਾ ਘਾਣ ਕੀਤਾ ਕਰਾਇਆ, ਖਾਸ ਤੌਰ ਤੇ ਸਿੱਖਾਂ ਦਾ ਤਾਂ ਛੱਡਿਆ ਹੀ ਕੁਛ ਨਹੀਂ। ਚਾਹੇ ਉਹ ਪੰਜਾਬ ਦੀ ਕਾਂਗਰਸ ਆ ਬਿਆੰਤੇ ਬੁੱਚੜ ਵਾਲੀ, ਤੇ ਚਾਹੇ ਦਿੱਲੀ ਦੀ ਹੈ। ਸਾਡਾ ਤਾਂ ਸਭ ਤੋਂ ਵੱਧ ਘਾਣ ਜਿਹੜਾ ਪੰਜਾਬ ਦਾ ਤੇ ਪੰਥ ਦਾ ਹੋਇਆ ਉਹ ਕਾਂਗਰਸ ਦੇ ਰਾਜ ਵਿੱਚ ਹੋਇਆ। ਸਾਨੂੰ ਇਸ ਗੱਲ ਦਾ ਕੋਈ ਵਧੀਆ ਨਹੀਂ ਹੈਗਾ ਵੀ ਇਹ ਜੀ ਭਾਗਵੇਂ ਬ੍ਰਿਗੇਡ ਵਾਲੇ ਆ ਗਏ, ਇਹ ਉਹਨਾਂ ਦੇ ਪਤੰਦਰ ਨੇ, ਇਹ ਸਿੱਖੀ ਮਾਰਦੇ ਆ, ਉਹ ਸਿੱਖਾਂ ਨੂੰ ਮਾਰਦੇ ਸੀ। खैर हुण इस संघर्ष का लाहा सब तो वध कांग्रेस को मिलेगा। जदों प्रियंका गांधी पहुंची आ एवें नहीं पहुंची, उन्होंने पता है कि जदों वोटां आउणगियां उदों ये फोटोआं काम आउणगियां। सो भागवें ब्रिगेड ने ये सारियां जिहड़ियां करतूतां शुरू कीतियां होईयां ने, इन्हां करतूतां दा उहनूं खमियाजा तां भुगतना पऊ, पर लाभ जिहड़ा है वो कामरेडां नूं मिलू। ਹੁਣ सिख बली दे बकरियां वांगू मर रहे ने, ते लाभ जिहड़ा है जे लीडरी की गल तां कामरेडां दी आ, जे लाभ मिलना तां कांग्रेस ने लै जाना। ते रहिंदी खुंदी जिहड़ी आ गल वो कौमी अणक नूं, साडे वकार नूं रोलण वाली गल हो जानी आ, जदों साडे उन्हां निआणिआं नूं जिन्हां दे परिवार दे मैंबर इस वेले मारे गए ने लखीमपुर खीरी च, उन्हां नूं उत्ते यूपी बिहार दे विच भईए जे उठ के क्या करनगे, थोड़े बंदे मारते सी गड्डी थले दे के, तुसीं की कर लिया, तुसीं की विगाड़ लिया उन्हां दा। जदों भाई रणजीत सिंह कुक्की दीआं इंटरव्यू सुणदे आ तां ओह कहंदे कि 1984 तो बाद नवंबर के कतलेआम तो बाद सानूं इउं लगदा सी जिवें सारे भारत विच सिख कौम दी पग लह गई आ, ते हुण सिख बड़े शर्मशार जे फील करदे आ, ते कुछ इहो जिहा करन दी लोड़ है जिहदे नाल सिख कौम दी मुछ नूं बटा आ जाए, सिख चढ़दी कला का एहसास आवे। सो जिहड़ा ये माहौल जिदण उत्थे ये निशाना लाया गया, टारगेट किया गया, हिट किया गया गड्डी थले बंदियां नूं दे के, वो तां एक घटना सी, पर जिहड़ा बाद विच मुआवजा वाले पासे तोड़ दित्ती आ गल, जिहड़ी जंग जिहड़ा तापश जिहड़ा ताप सिखां ते रोह सी उहनूं खुंडा किया गया। आ जिहड़े कामरेड आ ये कहते जी तुसीं खालिस्तान की गल कर दिंदे हो, उन्होंने मौका मिल जाए। हुण किहड़ा खालिस्तान के नारे लाउंदे सी, पर उन्होंने एक साडे भोरा पर न्याणे दे गल च टी शर्ट देखी संत पिंडरां वालियां दी, पिंडरां वाले संतां दी फोटो सी उत्ते, ओह पा के फोटो दहाई देण लग्या होया सारा इंडिया कि जी बहुत माड़े आ, देखो पिंडरां वाले दी टी शर्टां पाई फिरदे सी, तां जी खालिस्तान बनाई फिरदे सी। जेकर संतां दी फोटो देख के बगैर खालिस्तान की गल कीतिਆਂ ਨੂੰ उन्होंने खालिस्तान खालिस्तान कह के भंडना है, तो फिर खालिस्तान कह काहते ना लईए। सो जिदण इस संघर्ष के 1 ਲੱਖ ਸਿੰਘ ने पा के संत भिंडरां वालिਆਂ की टी शर्ट खालिस्तान के नारे मारदियां होया ने शमूलियत कर ली ना, उदण आई कामरेड लाने ने, रुड़दो होना ने, राजेवाल होना ने, लखोवाल होना ने, सारिਆਂ ने जाके बह जाना, मोदी नूं कहना कि हुण साडे घरदिਆਂ ने भी पीले झंडे चक लेने, लाल झंडे किसी ने ਚੱਕਣੇ, ਹੁਣ ਕੋਈ ਰਾਹ ਕੱਢ ਲਓ ਨਹੀਂ ਫਿਰ ਮਾਰੇ ਜਾਵਾਂਗੇ। ਜਿਵੇਂ 1984 ਦੇ ਵਿੱਚ ਅਕਾਲੀ ਲੀਡਰਸ਼ਿਪ ਪਿੱਟਦੀ ਹੁੰਦੀ ਸੀ ਨਾ ਕਿ ਇਹ ਬੀਬੀ ਇੰਦਰਾ ਬਚਾ ਲਾ, ਹੁਣ ਤਾਂ ਸੱਤ ਭਿੰਡਰਾਂ ਵਾਲਿਆਂ ਦਾ ਤੇ ਜੁਝਾਰੂਆਂ ਦਾ ਪੂਰਾ ਜ਼ੋਰ ਵੱਧ ਗਿਆ, ਸਾਡੇ ਹੱਥ ਖੜੇ ਨੇ, ਉਵੇਂ ਦਾ ਮਾਹੌਲ ਬਣੇਗਾ। ਪਰ ਸਾਡੀ ਕੌਮ ਅਜੇ ਭੰਬਲ ਭੂਸਿਆਂ 'ਚ ਫਸੀ ਹੋਈ ਹੈ, ਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਕਿਰਾਏ ਤੇ ਭਰਤੀ ਕੀਤਾ ਹੋਇਆ ਕਾਪੀ ਪੇਸਟ ਮਹਿਕਮਾ ਕਾਮਰੇਡ ਲਾਣੇ ਨੇ, ਉਹ ਗੱਲਾਂ ਨੂੰ ਵਿਗਾੜ ਦਿੰਦਾ। ਤੇ ਇੱਥੇ ਮੀਡੀਆ ਦਾ ਹਾਲ ਇਹ ਆ ਕਿ ਸਾਰੇ ਅਖਬਾਰਾਂ ਦੇ ਵਿੱਚ ਉਸ ਦਿਨ ਸਿੱਖਾਂ ਨੂੰ ਦੋਸ਼ੀ ਬਣਾ ਕੇ ਪ੍ਰਚਾਰਿਆ ਗਿਆ
सिखां नूं किसानां नूं रज के भंडिया गया मीडिया दे विच। नाले तां सिख कतल कीते गए, नाले किसान मारे गए, नाले दोषी भी यही बनाए गए। भाजपा कहंदे दुध धोती आ। यही गल जिहड़ी आ बार बार असीं कहंदे आ रहे आ कि कहा जांदा जी पंजाब च सिख जिहड़े आ आह करदे। इत्थे तां मीडिया दे विच सानूं गल करन दा हक भी नहीं। जदों मर्जी कोई लंडू जा पिस्तौल पा के कह देणगे कि जी आप सरबजीत सिंह घुमान कोलों असीं इन्ना असला फड़िया। ਉਹ ਇਹ ਜਿਹੜਾ ਇੱਥੇ ਰਹਿ ਕੇ ਕੰਮ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ, बड़ा औखा सच बोलना है। पर ਅਸੀਂ फिर भी लगे रहने आ कि आपदी जमीर आ ਜਿਹੜੀ ਉਹ ਜਿਉਂਦੀ ਰੱਖਣੀ ਆ, ਉਹ ਮਾਰਨੀ ਨਹੀਂ। ਤੇ ਇੱਕ ਇੱਥੇ ਗੱਲ ਹੋਰ ਕਹਿਣੀ ਚਾਹੁੰਦੇ ਆ ਕਿ ਭਗਵੇਂ ਬ੍ਰਿਗੇਡ ਨੇ ਤਾਂ ਲਕੀਰ ਖਿੱਚਤੀ ਆ। ਉਹਨਾਂ ਨੇ ਤਾਂ ਕਹਿ ਦਿੱਤਾ ਹੈਗਾ ਕਿ ਅਸੀਂ ਇਸ ਸੰਘਰਸ਼ ਨੂੰ ਕਿਸਾਨਾਂ ਦਾ ਨਹੀਂ, ਅਸੀਂ ਇਹਨੂੰ ਸਿੱਖਾਂ ਦਾ ਸੰਘਰਸ਼ ਮੰਨਦੇ ਆ ਤੇ ਆਹ ਸਿੱਖ ਅਸੀਂ ਰਗੜਤੇ। ਸਿੱਖਾਂ ਦੀ ਹੇਠੀ ਕਰਨ ਦੇ ਲਈ ਉਹਨਾਂ ਨੇ ਇਹਦੇ ਵਿੱਚੋਂ ਆਪਦੇ ਬੰਦੇ ਵੀ ਬਚਾਉਣੇ ਆ ਵੀ ਤੁਸੀਂ ਵਿਗਾੜ ਕੀ ਲਿਆ ਸਾਡਾ। ਜਿਵੇਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਹੋਰ ਕਾਂਗਰਸੀਆਂ ਨੂੰ ਕਾਂਗਰਸ ਨੇ ਬਚਾਇਆ, ਉਵੇਂ ਭਾਜਪਾ ਨੇ ਹੁਣ ਆਪਦੇ ਦਗੜ ਦੱਲੇ ਬਚਾਉਣੇ ਆ। ਅਜੇ ਮਿਸ਼ਰਾ ਨੂੰ ਤਾਂ ਬਚਾ ਹੀ ਲਿਆ, ਉਹਦੇ ਮੁੰਡੇ ਨੂੰ ਵੀ ਬਚਾਉਣਾ ਇਹਨਾਂ ਨੇ। ਤੇ ਗੱਲ ਇਹ ਆ ਵੀ ਉਹਨਾਂ ਨੇ ਤਾਂ ਲਕੀਰ ਖਿੱਚਤੀ ਭਾਗਵੇਂ ਬ੍ਰਿਗੇਡ ਨੇ। ਪਰ ਜੇ ਸਿੱਖਾਂ ਨੂੰ ਪੁੱਛੋ, ਜਿਹੜੇ ਆ ਕਾਮਰੇਡਾਂ ਦੇ ਟੇਟੇ ਚੜੇ ਨੇ, ਇਹਨਾਂ ਨੂੰ ਪੁੱਛੋ ਵੀ ਤੁਸੀਂ ਭਾਈ ਖਾਲਿਸਤਾਨ ਵਾਲੇ, ਇਹ ਕਹਿਣਗੇ ਜੀ ਨਹੀਂ, ਇਹ ਗੱਲ ਤਾਂ ਬੜੀ ਔਖੀ ਹੋ ਜੂ ਆਪਣੇ ਲਈ। ਠੀਕ ਆ ਭਾਈ, ਕਦੇ ਤਾਂ ਟਾਈਮ ਆਊਗਾ, ਕਿਸੇ ਵੇਲੇ ਤਾਂ ਤੁਹਾਡੇ ਅੰਦਰ ਉਹ ਗੱਲ ਆਊਗੀ ਜਿਵੇਂ ਜੂਨ 84 ਦੇ ਘੱਲੂ ਘਾਰੇ ਤੋਂ ਬਾਅਦ ਹਰ ਉਹ ਸ਼ਖਸ ਜਿਹੜਾ ਪਹਿਲਾਂ ਕਹਿੰਦਾ ਸੀ ਕਿ ਸੰਤ ਭਿੰਡਰਾਂ ਵਾਲੇ ਗਲਤ ਨੇ, ਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਇਹ ਗਲਤ ਨੇ, ਉਹਨਾਂ ਨੇ ਫਿਰ ਉਦੋਂ ਉਹ ਲੱਭਦੇ ਫਿਰਦੇ ਸੀ 1984 ਤੋਂ ਬਾਅਦ ਵੀ ਕੋਈ ਖਾਲਿਸਤਾਨ ਦੀ ਗੱਲ ਕਰਨ ਵਾਲਾ, ਕੋਈ ਭਿੰਡਰਾਂ ਵਾਲੇ ਦੀ ਸੋਚ ਵਾਲਾ ਅੱਗੇ ਮਿਲ ਜਾਵੇ। ਇੱਕ ਸਾਡੇ ਹੋਰ ਗੱਲ ਬਾਰੇ ਚਰਚਾ ਕਰਨੀ ਬਣਦੀ ਹੈ, ਉਹ ਇਹ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਐਲਾਨਿਆ ਗਿਆ। ਕਹਿਣੀ ਤੇ ਕਰਨੀ ਉਹਨਾਂ ਦੀ ਇੱਕ ਸੀ, ਜੋ ਕਹਿੰਦੇ ਸੀ ਉਹ ਕਰਦੇ ਸੀ। ਜਦੋਂ ਉਹਨਾਂ ਸੂਰਬੀਰ ਯੋਧਿਆਂ ਦੀ ਗੱਲ ਕਰਦੇ ਆ ਤਾਂ ਇੱਕ ਖਿਆਲ ਮਨ ਵਿੱਚ ਆਉਂਦਾ ਕਿ ਸੱਚੇ ਪਾਤਸ਼ਾਹ ਨੇ ਕਿੱਡੀ ਭਾਰੀ ਬਖਸ਼ਿਸ਼ ਉਸ ਗੁਰਸਿੱਖ ਪਿਆਰੇ ਤੇ ਕੀਤੀ ਹੋਈ ਸੀ। ਤੇ ਅੱਜ ਜਦੋਂ ਵੀ ਕਿਸੇ ਸੰਘਰਸ਼ ਦੌਰਾਨ ਕੋਈ ਨਵਾਂ ਚਿਹਰਾ, ਨਵਾਂ ਲੀਡਰ ਉੱਭਰਦਾ ਜਿਹੜਾ ਰਵਾਇਤੀ ਲੌਂਗ ਲਾਣੇ ਤੋਂ ਵੱਖਰਾ ਹੁੰਦਾ ਤਾਂ ਅਸੀਂ ਸੋਚਦੇ ਆ ਕਿ ਸੰਤ ਭਿੰਡਰਾਂ ਵਾਲਿਆਂ ਵਰਗਾ ਹੀ ਹੋਵੇ ਤਾਂ ਗੱਲ ਆ, ਨਹੀਂ ਤਾਂ ਰਹਿਣ ਦਿਓ। ਹੁਣ ਸੰਤ ਭਿੰਡਰਾਂ ਵਾਲੇ ਜਿੱਡੀ ਵੱਡੀ ਛਾਲ ਮਾਰ ਚੁੱਕੇ ਆ, ਸੰਤ ਭਿੰਡਰਾਂ ਵਾਲੇ ਜੋ ਇਤਿਹਾਸ ਨੂੰ ਦੇ ਚੁੱਕੇ ਆ, ਉਹ ਭਾਈ ਸੰਤ ਭਿੰਡਰਾਂ ਵਾਲੇ ਹੀ ਸੀ। ਉਹਨਾਂ ਦੀ ਪਤਾ ਨਹੀਂ ਕਿਹੜੀ ਕਿੰਨੀ ਭਗਤੀ ਸੀ, ਕੀ ਗੱਲ ਸੀ। ਪਰ ਆਪਾਂ ਹੁਣ ਹਰੇਕ ਬੰਦੇ ਤੋਂ ਇਹ ਆਸ ਕਰੀਏ, ਜਦੋਂ ਵੀ ਕੋਈ ਨਵਾਂ ਚਿਹਰਾ ਉੱਭਰਦਾ ਆਪਾਂ ਇੱਕ ਮੀਟਰ ਰੱਖ ਲਿਆ ਕਿ ਜੀ ਇਹਦੇ ਵਿੱਚ ਜੇ ਨਹੀਂ ਫਿੱਟ ਬੈਠਦਾ ਨਾ ਫਿਰ ਇਹ ਗਲਤ ਆ। ਆਪਾਂ ਨਵੇਂ ਆਗੂਆਂ ਨੂੰ ਨਿੰਦਦੇ ਆ, ਭੰਡਦੇ ਆ, ਜਿੰਨਾ ਟਾਈਮ ਉਹ ਘਰੇ ਨਹੀਂ ਬੈਠ ਜਾਂਦੇ ਉਹਨਾਂ ਟਾਈਮ ਆਪਾਂ ਹਟਦੇ ਨਹੀਂ। ਤੇ ਫਿਰ ਉਹੀ ਰਵਾਇਤੀ ਜਿਹੜੇ ਨੇ ਕਾਂਗਰਸੀ, ਉਹੀ ਅਕਾਲੀ ਜਿਹੜੇ ਆ ਉਹ ਆ ਜਾਂਦੇ ਆ ਤੇ ਉਹਨਾਂ ਵਰਗੇ ਆ ਜਾਂਦੇ ਆ। ਜਿੱਥੇ ਪਹਿਲਾਂ ਕਾਂਗਰਸ ਵਿੱਚ ਬਿਆੰਤੇ ਬੁੱਚੜ ਵਰਗੇ ਸੀ, ਫਿਰ ਕੈਪਟਨ ਵਰਗੇ ਆ ਗਏ, ਹੁਣ ਚੰਨੀ ਵਰਗੇ ਤੇ ਸਿੱਧੂ ਵਰਗੇ ਆ ਗਏ, ਕੱਲ ਨੂੰ ਕੋਈ ਹੋਰ ਆਜੂ। ਉਹਨਾਂ ਨੇ ਤਾਂ ਬਿਆੰਤੇ ਬੁੱਚੜ ਦੇ ਪਰਿਵਾਰ ਨੂੰ ਜਾਂ ਸਿੱਖਾਂ ਦੇ ਹੋਰ ਕਾਤਲਾਂ ਦੇ ਪਰਿਵਾਰ ਨੂੰ ਪੂਰਾ ਮਾਣ ਤਾਣ ਦੇਣਾ ਸ਼ੁਰੂ ਕੀਤਾ ਹੋਇਆ। ਤੇ ਜਿਹੜੇ ਬਾਦਲ ਦਲ ਵਾਲੇ ਆ, ਇਹਨਾਂ ਨੇ ਵੀ ਆਪਦੇ ਪੁੱਤ ਭਤੀਜੇ ਤੇ ਉਹੋ ਜਿਹਾ ਲੈ ਆਂਦੇ ਆ, ਜਿਹੜੇ ਪਹਿਲਾਂ ਵੀ ਸਿੱਖੀ ਅਤੇ ਸਿੱਖਾਂ ਨੂੰ ਟੱਚ ਸਮਝਦੇ ਸੀ, ਅੱਜ ਵੀ ਉਹੋ ਜਿਹੇ ਨੇ। ਉਹਨਾਂ ਨੇ ਵੀ ਨਵੀਂ ਪਨੀਰੀ ਲੈ ਆਂਦੀ ਆ। ਸੁਖਬੀਰ ਬਾਦਲ ਨੂੰ ਪੁੱਛ ਲਿਓ, ਕਿਤੇ ਦੇਖ ਲਿਓ, ਤੇ ਉਹੋ ਜਿਹਾ ਸਾਰਾ ਹਿਸਾਬ ਕਿਤਾਬ ਇਹਨਾਂ ਨੇ ਇਕੱਠਾ ਕੀਤਾ ਹੋਇਆ। ਕਾਂਗਰਸ ਨੇ ਵੀ ਰਾਹੁਲ ਗਾਂਧੀ ਵਰਗੇ, ਪ੍ਰਿਅੰਕਾ ਗਾਂਧੀ ਵਰਗੇ ਉਭਾਰ ਲਏ। ਬੀਜੇਪੀ ਵੀ ਨਵੀਂ ਲਿਆਂਦੀ ਆਪਦੀ ਕਮਾਂਡ। ਪਹਿਲਾਂ ਅਡਵਾਨੀ ਵਾਜਪਾਈ ਹੁੰਦੇ ਸੀ, ਹੁਣ ਮੋਦੀ, ਜੋਗੀ, ਪ੍ਰਿਅੰਕਾ ਜਿਹੜੀ ਉਹ ਸੀਗੀ। ਇਹ ਸਾਰੇ ਜਿਹੜੇ ਨੇ ਲੋਕ, ਹਰੇਕ ਸਿਆਸੀ ਦਲ, ਹਰੇਕ ਧਿਰ, ਹਰੇਕ ਜਮਾਤ ਆਪਦੇ ਨਵੇਂ ਚਿਹਰੇ ਲਿਆ ਰਹੀ ਹੈ। ਪਰ ਪੰਥਕ ਸਭਾ ਚੋਂ ਜਾਂ ਸਿੱਖ ਸਭਾ ਦੇ ਵਿੱਚੋਂ ਜਦੋਂ ਵੀ ਕੋਈ ਨਵਾਂ ਬੰਦਾ ਉੱਭਰਦਾ, ਆਪਾਂ ਉਹਦਾ ਗੁਣ ਨਹੀਂ ਚੇਤੇ ਰੱਖਦੇ। ਆਪਾਂ ਉਹਦੇ ਗੁਣ ਦੀ ਬਜਾਏ ਉਹਦੇ ਔਗਣ ਜਿਹੜੇ ਆ ਉਹ ਫੜ ਕੇ ਬਹਿ ਜਾਂਦੇ ਆ। ਫਿਰ ਆਪਾਂ ਕਹਿੰਦੇ ਆ ਜੇ ਤੂੰ ਸੰਤ ਭਿੰਡਰਾਂ ਵਾਲਿਆਂ ਵਰਗਾ ਨਹੀਂ ਹੈਗਾ
जे तू संत भिंडरांवाला वांगू लकीर खिंच के नहीं लड़ सकता। भाई संत भिंडरांवाले ने इतिहास विच आपदा स्थान जिहड़ा वो गुरु की बख्शिश नाल हासिल कीता। हरेक उहो जिहा नहीं हो सकता, हरेक उस स्थान ते नहीं पहुंच सकता, पर आपां हरेक नूं उस खांचे विच उस सांचे विच फिट करदे करदे हरेक नूं निंददे भंडदे आ, हरेक नूं घरे बाड़ के हटदे आ ते फिर पिटदे आ कि पंथ दा कुछ बनदा नहीं। सो सानू इस गल दे उत्ते समझौता करना चाहिए कि जेकर किसी च कमी पेशी आ पर वो पंथक अते पंजाब दे हक्कां हितां लई लड़ना चाहुंदा है, सानू उत्थे कंप्रोमाइज माड़ा मोटा कर लेना चाहिए कि जिहदे च कुछ औगण ने पर वो पंथ ते पंजाब नूं समर्पित है तो कोई गल नहीं, आपां इहदे नाल मिलवर्तन कर लईए, इहनूं चलण दईए। पर इत्थे आपां समझौता करदे नहीं ते जिथे करना चाहिए नहीं उत्थे आपां कर लैंदे आ। सो इंडियन स्टेट दे उन्हां सारे समझौतियां दियां असल बुनियादां कित्थे पईयां ने? वो करदे आ कि पहिलां तुहाडा बंदा मारदे आ, फिर तुहानूं मुआवजे दिंदे आ, फिर समझौता करदे आ ते जिहड़ा 1947 तो हुण तक इंडिया का रिकॉर्ड आ, अज तक स्टेट वालों कीते जुल्मां दा कदे कोई इंसाफ जिहड़ा वो ना मिलिया। पर जेकर ये भी गल आपां स्थापित करते रह जाइए कि जी इत्थे इंसाफ नहीं मिलता तां भी गल कोई माड़ी नहीं, और आपां तां हुण काम ही होर फड़ लिया, आपां तां आपदे अंदोलन की आपदे संघर्ष की जिहड़ी आ वो फूक कढण वाले पासे तुर पे। सो अज दे इस समागम इस प्रोग्राम के राही मैं फिर आपदे भाईचारे नूं बेनती करदा कि अजय मिश्रा की वो वीडियो सुनो जिहदे विच ओह ललकार के कहंदा कि आपां ठोकणे आ सिख, फिर ठोके भी उन्होंने अखीर उन्होंने अपनी बेपत्ती का बेइज्जती का पक्का जुगाड़ कर लिया, सिखां नूं मिहणा बना देणगे। तो इहदे लई मुआवजा तक सीमित ना रहीए। शुक्र है कि दूर दराडे मुल्कां 'च बैठे हुए साडे भाईचारे का दर्द समझण वाले लोग जिहड़े आ वो बोलण लगे आ, चंगी गल है, वधिया लगदा। जिहड़ा इस वेले एक ट्वीट बड़ा घुम रहा लखीमपुर खीरी हिंसा उत्ते कैनेडियन एम.प रूबी सोहता दा कि भारत के लखीमपुर खीरी विच प्रदर्शन कर रहे किसानां उत्ते होई हिंसा बारे जाण के मैनूं बहुत दुख होया है। मारे गए जां जख्मी हुए लोगों के परिवारों प्रति मेरी दिली हमदर्दी है। मैं न्याय अते जवाबदेही दीआं वधदियां मंगां विच आपदी आवाज़ बुलंद करदी। मैं चाहुंदा और सारी सिख संगत चाहुंदी है कि सारे संसार दे विचों इस तरीके दीआं आवाज़ां आउणियां चाहीदियां ने। जिवें पिछे जे जनवरी फरवरी दे विच इंडिया दीआं झगड़ां पैंदियां सी भी फलाने दा ट्वीट आ गया, फलाने ने आ कहता, उवें ही इस वार सारे संसार दे विचों साडे लई कोई हा दा नारा मारन वाला जे होवे तां सानूं चंगा लगेगा। पर इत्थे सिखां दे हक च किसी गैर सिख घट गिणती ने भी हा दा नारा मारिया, बीजेपी के किसी लीडर ने नहीं मारिया, ते बादल दल की जिहड़ी दिली साझ आ RSS नाल हिंदू कट्टरपंथियां नाल ओहदी करके ये भी जवानी जमा खर्चदा करी तां जांदे आ, पर कोई चज हल की गल जिहड़ी आ उन्हां ने ना कीती आ ना करनी आ। सो अज लई इन्ना ही काफ़ी, कल फिर मिलांगे जी। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।